मैंने इशारा आउज़ बिल्लाहि मिनश शैतानिर रजीम बिस्मिल्लाहिर रहमानिर रहीम। अस्सलामु अलैकुम मेरे बेलियो, इंशाअल्लाह हसदे रवो नाले वसदे रवो, एक दूजे नाल इंजे प्यार करदे रवो, हाल पुछदे रवो नाले दसदे रवो। अज तो मेरे सुनने वालिओ मास्टर बरिंदर सिंह जख्मी इंग्लैंड 'च बैठा है, फरूक एक चिद्दड़ ਉਹ ਭਲਵਾਲ ਦੇ ਨਾਲ ਇੱਕ ਹੈ ਵੇ ਲਲਾਣੀ ਇੱਕ ਕਸਬਾ ਬੜਾ ਵੱਡਾ, ਉੱਥੇ ਰਹਿਣ ਵਾਲਾ ਜਿਹੜਾ ਰਜ਼ਾਬਾਦ ਸ਼ਹਿਰ ਦੇ ਵਿੱਚ ਫੈਸਲਾਬਾਦ ਗੁਲਾਮ ਮੁਹੰਮਦਾਬਾਦ, ਉੱਥੇ ਮਾਂ ਮੁਹੰਮਦ ਵਾਰਿਸ ਸਾਹਿਬ, ਉਹ ਬੜੇ ਗੌਰ ਦੇ ਨਾਲ ਤਨਕੀਦ ਵੀ ਕਰਦੇ ਨੇ, ਟੈਲੀਫੋਨ 'ਤੇ ਵੀ ਦੱਸਦੇ ਨੇ, ਅਤੇ ਇਹ ਵੀ ਕਹਿੰਦੇ ਨੇ ਵੀ ਬਾਹਰ ਤੁਸੀਂ ਨਾ ਵੀ ਇੰਨਾ ਚਿਰ ਦੇਰ ਕਿਉਂ ਲਾਉਂਦੇ ਹੋ ਯਾਰ, ਮਿਹਰਬਾਨੀ ਉਹਨਾਂ ਦੀ ਸਾਨੂੰ ਯਾਦ ਕਰਦੇ ਨੇ, ਕੋਈ ਮਜਬੂਰੀਆਂ ਹੁੰਦੀਆਂ ਨੇ। ਇੱਕ ਹੈ ਨਾ ਸਾਡਾ ਸ਼ੌਕਤ ਆ ਜਿਹੜਾ ਬੱਚਾ ਸ਼ੌਕਤ ਹੈ, ਇਹ ਕੁਛ ਨਾ ਪੇਟ ਪੂਜਾ ਵਾਸਤੇ ਨਾ ਕਰਦਾ ਸੇਲ ਲੈ ਕੇ ਨਾ ਘੋੜੇ ਜਿਹੜੇ ਨੇ ਉਹਨਾਂ ਦੇ ਸੌਦੇ ਕਰਾਉਂਦਾ, ਨੇਜ਼ਾਬਾਜ਼ੀ ਵਾਲੇ ਨਾਚ ਵਾਲੇ ਜਿੱਥੇ ਵੀ ਹੋਵੇ, ਅਤੇ ਉਹ ਫਿਰ ਕੁਛ ਨਾ ਕੋਈ ਵਿੱਚੋਂ ਕੋਈ ਕਮਿਸ਼ਨ ਬਣ ਜਾਂਦਾ, ਬਾਲ ਬੱਚੇ ਦਾ ਰੋਟੀ ਟੁੱਕਰ ਚੱਲ ਜਾਂਦਾ। ਇਸ ਲਈ ਕਦੀ ਮੰਡੀ ਬਹਾਉਦੀਨ ਗਿਆ ਹੁੰਦਾ, ਕਦੀ ਕੁਸ਼ਾਬ ਗਿਆ ਹੁੰਦਾ, ਕਦੀ ਜਿੱਥੇ ਜਿੱਥੇ ਸਰਗੋਦੇ ਮੰਡੀ ਬਹਾਉਦੀਨ ਉਹ ਗੁਜਰਾਤ, ਫਿਰ ਜਿੱਥੇ ਜਿੱਥੇ ਘੋੜੇ ਦੀ ਦੱਸ ਪੈਂਦੀ ਹੈ ਉਹ ਇਹ ਔਨਲਾਈਨ ਜਿਹੜੇ ਨੇ ਸੌਦੇ ਕਰਾਉਂਦਾ। ਅੱਲਾ ਦੇ ਕਾਰੋਬਾਰ ਬਰਕਤ ਪਾਵੇ। ਤੋ ਅਸੀਂ ਜਦੋਂ ਇਹਦੇ ਵਿੱਚ ਖੱਟੀ ਕਿਉਂ ਹੋਈ, ਇਹ ਵਾਧੂ ਹੀ ਕੰਮ ਹੈ, ਸ਼ੌਕੀਆ ਕਦੀ ਹੋਇਆ ਪੰਜਾਬੀ ਨਾਲ ਮੁਹੱਬਤ ਕਰਦਾ, ਅਤੇ ਉਹ ਇਹ ਹੈ ਮਜਬੂਰੀ ਹੈ। ਅਸੀਂ ਇਲੈਕਸ਼ਨ 'ਤੇ 2 ਨਜ਼ਮਾਂ ਇਹਨੇ ਭਰੀਆਂ ਸਨ, ਜਦੋਂ ਇਲੈਕਸ਼ਨ ਸਨ ਉਹ ਮੈਂ ਇਹਨਾਂ ਨੂੰ ਆਖਿਆ ਯਾਰ ਆ ਜਾ ਭਰ ਦਈਏ, ਕਿਉਂ ਜਿਹੜਾ ਉਹਨਾਂ ਨੇ ਖੋਹ ਲਏ ਨੇ, ਉਹਨਾਂ ਦੇ ਨਿਸ਼ਾਨ ਵੀ ਖੋਹ ਲਏ ਨੇ, ਅਤੇ ਸਾਡੇ ਕੋਲ ਮੋਰ ਦੇ ਦਿੱਤਾ, ਮੀਨਾਰ ਦੇ ਦਿੱਤਾ, ਅਤੇ ਉਹ ਮੈਂ ਅੰਦਰੋਂ ਜਾ ਕੇ ਪੜ੍ਹ ਦਿੱਤੀ ਅਤੇ ਅੱਲਾ ਕੀਤਾ ਅਤੇ ਉਹ ਚੜ੍ਹ ਗਈਆਂ ਸਨ। ਹੁਣ ਮੈਂ ਅੱਜ ਜਿਹੜੀ ਗੱਲ ਕਰਨੀ ਸੀ ਨਾ, ਪਹਿਲਾਂ ਇੱਕ ਤਾਂ ਮਾਜ਼ਰਤ ਇੰਨੀ ਦੇਰ ਕੀਤੀ, ਮੇਰੇ ਨਾ ਬੜੇ ਚਿਰ ਦਾ ਨਾ ਇੱਕ ਨਾ ਜ਼ਿਹਨ ਦੇ ਵਿੱਚ ਕਿਲ ਜਿਹਾ ਠੁੱਕਾ ਸੀ ਵੀ ਜਦੋਂ ਸ਼ਾਇਰੀ ਕਰਦਾ ਨਾ, ਸਾਡੇ ਨੇ ਇੱਕ ਸ਼ਾਹ ਜੂਨੇ ਦੇ ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ, ਸ਼ਹਿਰ ਟੁਰ ਗਏ ਨੇ, ਕੋਈ ਗਰੀਬ ਜਿਹੇ ਸ਼ਹਿਰ ਸਨ ਅਤੇ ਸ਼ਹਿਰ ਬੜੇ ਚੰਗੇ ਸਨ, ਅਤੇ ਅੱਲਾ ਨੇ ਭਾਗ ਮੁਕੱਦਰ ਉਹਨਾਂ ਦੀ ਕੋਈ ਮਿਸ਼ਤ ਬਹਾਲ ਹੋ ਜਾਂਦੀ। ਅਬਰਾਰ ਨਾਂ ਸੀ ਉਹਨਾਂ ਦਾ, ਅੱਲਾ ਉਹਨਾਂ ਨੂੰ ਜੰਨਤ ਦੇਵੇ। ਮੈਂ ਇੱਥੇ ਨਾ ਅਮੀਪੁਰ ਹੈ ਵੀ ਇੱਕ ਡਿਗਰੀ ਕਾਲਜ ਤੋਂ, ਉੱਥੇ ਐਵੇਂ ਆਜ਼ਾਦੀ ਤੌਰ 'ਤੇ ਨਾ ਸਤੰਬਰ ਤੋਂ ਲੈ ਕੇ ਨਾ ਅਤੇ ਅਪ੍ਰੈਲ ਸੀ ਤਾਂ ਪੜ੍ਹਾਉਂਦਾ ਰਿਹਾ, ਅਤੇ ਉੱਥੇ ਜਾ ਕੇ ਉੱਥੋਂ ਦੇ ਜੱਪੇ ਵੀ ਪੜ੍ਹਦੇ ਨੇ, ਹੋਰ ਵੀ ਕਈ ਐਸੇ ਕੌਮਾਂ ਨੇ, ਸਪਰਾ ਜੱਪੇ, ਕੋਈ ਸੱਜਣ ਕੇ, ਕੋਈ ਬਲੋਚ, ਸਾਰੇ ਪੜ੍ਹਦੇ ਨੇ। ਉਹਨਾਂ ਨੇ ਇੱਕ ਮੁੰਡੇ ਨੇ ਨਾ ਮੰਗੂਆਣੇ ਪੁਲ ਤੋਂ ਆਉਂਦਾ ਸੀ, ਉਹ ਮੁੰਡੇ ਦਾ ਨਾਮ ਨਹੀਂ ਪਤਾ, ਜੱਪਿਆਂ ਦਾ ਸੀ। ਉਸ ਗੱਲ ਦੱਸੀ ਵੀ ਜਿਹੜਾ ਨਾ ਇੱਕ ਅਸਮਾਨ ਆਮਰ ਜੱਪਾ ਹੈ ਕੋਈ ਐਡੀਸ਼ਨਲ ਸੈਕਟਰੀ, ਅਤੇ ਨਾਲੇ ਵੀ ਦੱਸਿਓ ਸੀ ਵੀ ਫੈਸਲ ਜੱਪੇ ਦੀ ਗਾਈਡ ਪੜ੍ਹ ਕੇ ਨਾ ਉਸ CSS ਦਾ ਇਮਤਿਹਾਨ ਪਾਸ ਕੀਤਾ, ਅਤੇ ਐਡੀਸ਼ਨਲ ਸੈਕਟਰੀ ਲੱਗ ਗਿਆ, ਅੱਲਾ ਨੂੰ ਹੋਰ ਮੁਕੱਦਰ ਲਾਵੇ। ਉਹਨੂੰ ਮਹਿਮਾਨੇ ਖਸੂਸੀ ਸੱਦਿਆ ਗਿਆ ਝੰਗ ਕਾਲਜ ਦੇ ਵਿੱਚ, ਅਤੇ ਉਹ ਹੁਣ ਐਡੀਸ਼ਨਲ ਸੈਕਟਰੀ ਸੀ, ਅਤੇ ਉਹਦੇ ਮੂੰਹੋਂ ਗੱਲ ਨਿਕਲੀ ਅਬਰਾਰ ਦਾ, ਉਸ ਦੋਹੜਾ ਪੜ੍ਹਿਆ, ਅਤੇ ਉਹ ਫਿਰ ਜਦੋਂ ਸਾਡੇ ਨੇ ਨਾ ਇੱਕ ਅਲਤਾਫ ਭਰਵਾਣਾ ਸਾਹਿਬ ਬੜੇ ਚੰਗੇ ਸ਼ਾਇਰ ਨੇ, ਉਹਨਾਂ ਨੂੰ ਪਤਾ ਲੱਗਾ ਅਤੇ ਉਸ ਦੁਆ ਦਿੱਤੀ ਵੀ ਅੱਲਾ ਹੋਰ ਸਾਡੇ ਭਰਾ ਜਿਹੜਾ ਅਬਰਾਰ ਦਾ ਦੋਹੜਾ ਉਸ ਪੜ੍ਹਿਆ ਆਮਰ ਨੂੰ ਹੋਰ ਇੱਜ਼ਤਾਂ ਦੇਵੇ, ਛੋਟੇ ਜਿਹੇ ਬੱਚੇ ਨੂੰ। ਉਹਨੇ 40 ਸਾਲ ਸ਼ਾਇਰੀ ਕਰਦਿਆਂ ਹੋ ਗਏ, ਸਾਨੂੰ ਇੰਨੀ ਇੱਜ਼ਤ ਨਹੀਂ ਲੱਭੀ ਜਿਹੜੀ ਇੱਕੋ ਦੋਹੜਾ ਅਬਰਾਰ ਦਾ ਪੜ੍ਹ ਕੇ, ਅਤੇ ਐਡੀਸ਼ਨਲ ਸੈਕਟਰੀ ਜਿਹੜਾ ਉਹ ਅਸਮਾਨ ਆਮਰ ਜੱਪਾ ਕੋਈ ਲਵਾ ਜਿਹਾ ਬੱਚਾ, ਉਹਨੂੰ ਸਾਰੀ ਪੂਰੀ ਦੁਨੀਆ ਦੇ ਵਿੱਚ ਆ ਗਿਆ। ਇਹ ਬਸ ਇਹ ਗੱਲ ਹੁੰਦੀ ਹੈ ਹਜ਼ਰਤ ਅਲੀ ਦਾ ਕੋਲ ਹੈ, ਅਸੀਂ ਨਾ ਬੰਦਾ ਛੋਟਾ ਵੱਡਾ ਛੋਟਾ ਨਾ ਵੇਖੀ, ਅਸੀਂ ਵੇਖੀ ਗੱਲ ਕਿਹੜੀ ਕੀਤੀ। ਹੁਣ ਮੈਂ ਤੁਹਾਨੂੰ ਉਹ ਦੱਸਣ ਲੱਗਾ ਜਿਹੜਾ ਉਹ ਮਸ਼ਹੂਰ ਹੋਇਆ ਨਾ, ਉਹ ਐਡਾ ਦੋਹੜਾ ਵੀ ਚੰਗਾ ਨਹੀਂ, ਅਬਰਾਰ ਦੇ ਦੋਸਤ ਬੜੇ ਚੰਗੇ ਨੇ, ਸਿਰਫ ਐਡੀਸ਼ਨਲ ਸੈਕਟਰੀ ਦੇ ਮੂੰਹੋਂ ਚਿਰਾਗ ਗੱਲ ਨਿਕਲੀ ਹੈ। ਇਸ ਲਈ ਉਹਨੇ ਆਖਿਆ ਬੜਾ ਵੱਡਾ ਐਡੀਸ਼ਨਲ ਸੈਕਟਰੀ ਤੋਂ ਉਹਨੇ ਗੱਲ, ਉਹਨੇ ਆਖਿਆ ਜਿਹੜਾ ਦੋਹੜਾ ਨਾ ਉਹ ਸੁਣਿਆ ਜੇ, ਡੋਲੀ ਚੜ੍ਹਨ ਮੇਰੀ ਮਜਬੂਰੀ ਹੈ ਪਰ ਔਖੇ ਜ਼ੇਨ ਤੋਂ ਲੱਸੋ, ਡੋਲੀ ਚੜ੍ਹਨ ਮੇਰੀ ਮਜਬੂਰੀ ਹੈ ਪਰ ਔਖੇ ਜ਼ੇਨ ਤੋਂ ਲਾਸੋ, ਅੱਗੇ ਵਾਂਗੂ ਮੇਰਿਆਂ ਰਾਹਾਂ 'ਤੇ ਤੁਸੀਂ ਬਾਸੋ ਨਾ ਜਾਂ ਨਾ ਬਾਸੋ, ਅਤੇ ਇਸੇ ਦੁੱਖ ਤੋਂ ਮੇਰੇ ਸ਼ਹਿਰ ਦੇ ਵਿੱਚ ਤੁਸੀਂ ਆਸੋ ਜਾਂ ਨਾ ਆਸੋ, ਅਤੇ ਇਹ ਮੰਨ ਲਓ ਕਬਰ ਦੇ ਐਰਿਆਂ ਤਾਈਂ ਮੇਰੇ ਦਿਲ ਵਿੱਚ ਵਸਦੇ ਰਸੋ। ਇਹ ਅਬਰਾਰ ਦਾ ਦੋਹੜਾ ਪੜ੍ਹਿਆ ਨਾ ਅਤੇ ਪੂਰੀ ਦੁਨੀਆ 'ਚ ਆ ਗਿਆ। ਹੁਣ ਮੈਂ ਇਹ ਦੱਸਣਾ ਅਬਰਾਰ ਦੇ ਇਦੋਂ ਵੀ ਏਡੇ ਚੰਗੇ ਦੋਹੜੇ ਨੇ, ਪਰ ਉਹ ਹੈ ਵੀ ਮੈਂ ਵੀ ਸੁਣਾਉਂਦਾ ਰਿਹਾ ਅੱਜ ਤੋਂ 20 ਸਾਲ 25 ਸਾਲ ਪਹਿਲਾਂ GC ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਰਿਹਾ। ਹੁਣ ਅਬਰਾਰ ਦਾ ਸ਼ੌਕਤ ਸੁਣੀ ਦੋਹੜਾ,
ਵੀ ਅਸੀਂ ਕੰਨ ਲਾ ਕੇ ਹੀ ਜਿਹਨੂੰ ਕੋਈ ਨਹੀਂ ਸੁਣਦਾ, ਮੈਂ ਉਹ ਮਜਬੂਰ ਦਾ ਸ਼ੋਰ ਹਾਂ। ਤੁਸੀਂ ਰਾਤ ਜਾਗ ਦੇ ਧਾਲੇ ਸਹੀ, ਇਹ ਮੰਨਿਆ ਮੈਂ ਕਮਜ਼ੋਰ ਹਾਂ। ਅਤੇ ਬੇਦਾਮ ਗੁਲਾਮ ਜਨਾਬ ਦੇ ਹਾਸੇ ਆਇਆ ਯਾਦ ਦਵਾਵਣ ਤੋੜਾਂ, ਅਤੇ ਲਾ ਪੜਦਾ ਬਖਦਾ ਅੱਖੀਆਂ ਤੂੰ ਅਬਰਾਰ ਹਾਂ, ਮੈਂ ਕੋਈ ਹੋਰ ਹਾਂ। ਅਤੇ ਘਰੋਂ ਹੁਸੜ ਕੇ ਭਜਣਾ ਤੱਕ ਲੈਣੀ, ਸੌਕੋ ਤੋਂ ਕੋਠੀ ਛਾਂ ਦੀ, ਅੱਗੋਂ ਭੁੱਖ ਤਸ ਕੱਢ ਕੇ ਦੀ ਧੁੱਪ ਲੱਗਣੀ, ਰੂਹ ਕਾਈ ਨਾ ਲੈਣੀ ਛਾਂ ਦੀ। ਅੱਗੋਂ ਮੁੱਦਤ ਤੋਂ ਬੰਦ ਦਰਵਾਜ਼ੇ ਦਿਸਣੇ, ਢਾਏ ਪਵਣੀ ਕੋਠੀ ਆਂਦੀ, ਇਹੋ ਆਖ ਕੇ ਰੋਂਦਿਆਂ ਟੁਰ ਵੰਜਣਾ, ਮਰਜ਼ੀ ਅਬਰਾਰ ਉਹਨਾਂ ਦੀ। ਅਤੇ ਉਹ ਇਹ ਹੈ ਨਾ ਸੰਗ, ਫਿਰ ਥੋੜ੍ਹਾ ਸੁਣਿਆ ਜੇ, ਸੰਗ ਆਪਣੇ ਸਰ ਪਰ ਆਪਣੇ ਹੁੰਦੇ ਨੇ, ਬਈ ਸੰਗਤ ਵਾਲਾ ਖਾਤਾ ਕਾਈ ਨੂੰ, ਤੈਨੂੰ ਆਪਣਾ ਸਮਝ ਕੇ ਲੂਹ ਲਈਏ, ਕੱਖ ਜਿੱਤਣੇ ਜਾਤਾ ਕਾਈ ਨੂੰ। ਮੇਰੀ ਮਨ ਨਾ ਮਨ ਪਰ ਮੁੱਕਰ ਤਾਂ ਨਾ, ਮੈਥੋਂ ਵੱਧ ਜੱਗ ਜਾਤਾ ਕਾਈ ਨੂੰ, ਤੈਨੂੰ 3 ਵਾਰੀ ਦੱਸਿਆ ਮੈਂ ਅਬਰਾਰ ਹਾਂ, ਉਹ ਮੈਨੂੰ ਅਜਣ ਸਿਆਤਾ ਕਾਈ ਨੂੰ। ਸਾਡੇ ਨੇ ਅੰਜਮ ਹੈ ਨੇ, ਜਾਫਰ ਅੰਜਮ, ਉਹ ਹੈ ਨੇ ਇੱਕ ਹੈ ਨਾ ਕਾਲੂ ਆਣਾ, ਕਾਸਮ ਕਾਲੂ ਆਣਾ, ਉਹ ਚਿੱਟੀ ਆਣਾ। ਅਤੇ ਆਣਿਆਂ ਨੂੰ ਇੰਨਾ ਕੁ ਰੱਬ ਨੇ ਜ਼ਹਿਨ ਦਿੱਤਾ, ਇਹ ਹੁੰਦੇ ਸਿਆਲ ਹੀ ਨੇ। ਮਾਰ ਕਾਸਮ ਕਾਲੂ ਆਣਾ, ਉਹ ਮਾਰ ਜਾਫਰ ਅੰਜਮ ਚਿੱਟੀ ਆਣਾ। ਉਹਨੇ ਆਖਿਆ ਸੀ ਸਾਡਾ ਜਿਹੜਾ ਦੋੜਾ ਹੈ ਨਾ, ਇਹ ਹੈ ਮਜ਼ਾਇਲ। ਅਸੀਂ ਮਜ਼ਾਇਲ ਲੱਗੇ ਹੁੰਦੇ, ਵਜਦਾ ਮਜ਼ਾਇਲ। ਇਹੋ ਗੱਲ ਮੈਂ 2006 'ਚ ਆਖ ਬੈਠਾ ਸਾਂ। ਆਕਬ ਸਤਿਆਨਵੀ ਦੇ ਜੜ੍ਹਾਂ ਵਾਲੇ ਰਾਵਨਵਾਜ਼ ਹਾਸ਼ਮੀ ਦੀ ਕਿਤਾਬ ਦੀ ਨਕਾਬ ਕੁਸ਼ਾਈ ਸੀ, ਉੱਥੇ ਇੱਕ ਨਸੀਮ ਬਜ਼ਮੀ ਸੀ ਖੁਰੜਿਆਂ ਵਾਲੇ, ਉਹ ਜਾ ਕੇ 2006 ਦੀ ਗੱਲ ਹੈ। ਅਤੇ ਮੈਨੂੰ ਆਕਬ ਅਲੀ ਅਤੇ ਦਾਨਿਸ਼ ਚੰਗੇ ਲੱਗਦੇ ਸਨ। ਹੁਣ ਵੇਖੋ ਨਾ, ਸ਼ਾਹ ਮੁਹੰਮਦ ਦਾਨਿਸ਼ ਜਿਹੜਾ ਫੌਤ ਹੋ ਗਏ ਨੇ, ਇਹ ਲਵਾ ਜਿਹਾ ਸੀ। ਅਤੇ ਮੈਂ ਜਾ ਕੇ 20 ਰੁਪਈਆਂ ਦੀ ਉਦੋਂ ਅਸੀਂ ਕੇਸਟ ਲੱਭਦੀ ਸੀ, ਉਹ ਲੈ ਕੇ ਸੁਣਦੇ ਸਾਂ ਮੁਕਾਬਲੇ ਦੇ ਵਿੱਚ। ਮੈਂ ਮੁਕਾਬਲਾ ਆਪ ਵੀ ਲਿਖਿਆ ਵੀ ਹਾਫਿਜ਼ ਨੂੰ ਲੈ ਕੇ ਪੜ੍ਹਾਂਗਾ, ਪਰ ਉਹ ਤੁਹਾਨੂੰ ਮੈਂ ਕਿਸੇ ਦਿਨ ਸੁਣਾਵਾਂਗਾ। ਇੱਥੇ ਮੁਕਾਬਲੇ ਮੈਂ ਵੀ ਲਿਖੇ, ਬੜਾ ਪਸੰਦ ਆਇਆ। ਹੁਣ ਉਹ ਆਕਬ ਜਿਹੜਾ ਸ਼ਾਹ ਮਹਿਮੂਦ ਆਕਬ, ਹੁਣ ਉਹ ਆਂਦਾ ਹੈ ਵੀ ਜਿਸ ਬਸ਼ਰ ਦਾ ਜ਼ੇਨ, ਸ਼ੌਕਤ ਜ਼ਰਾ ਸੁਣੀ, ਜਿਸ ਬਸ਼ਰ ਦਾ ਜ਼ੇਨ ਬਾਜ਼ਾਰੀ ਹੋਵੇ, ਉਹ ਬਿਲਕੁਲ ਠਹਿ ਨਹੀਂ ਸਕਦਾ, ਹੋਵੇ ਬਖਤ ਤੇ ਗੱਲ ਵਿੱਚ ਬਾਹੀਂ ਰੱਖਦਾ ਹੈ, ਪਰ ਗੁਰਬਤ ਸਹਿ ਨਹੀਂ ਸਕਦਾ। ਇਹ ਆਕਬ ਕੌਲ ਸਿਆਣਿਆਂ ਦਾ, ਮੇਰੇ ਜ਼ੇਨ ਤੋਂ ਲੈ ਨਹੀਂ ਸਕਦਾ, ਕੁੱਤਾ ਬੇਸ਼ੱਕ ਰਾਜ ਬਾਜ ਛੱਡੀਏ, ਚੱਕੀ ਚੱਟਣੋਂ ਰਹਿ ਨਹੀਂ ਸਕਦਾ। ਅਤੇ ਅੱਛਾ ਕੋਈ ਜਵਾਬ ਹੈ ਕੋਈ ਸ਼ਾਹ ਮੁਹੰਮਦ ਦਾਨਿਸ਼ ਦਾ? ਉਹਦਾ ਚੱਕੀ ਚੱਟਣ ਦਾ ਮਕਸਦ ਫਿਤਰਤ ਹੈ, ਹੁੰਦੀ ਲਹੂ ਦੀ ਕੋਈ ਤਸੀਰ ਹੈ, ਅਤੇ ਤੂੰ ਸੱਜਣ ਨੂੰ ਕੁੱਤਿਆਂ ਨਾਲ ਆਰਡਰ ਲਾਇਆ, ਇਹ ਵੀ ਜ਼ੁਲਮ ਦੀ ਯਾਰ ਅਖੀਰ ਹੈ। ਕੁਛ ਬਸ਼ਰ ਦਾ ਰੁਤਬਾ ਖਾਲਕ ਤੋਂ, ਇਹਨੂੰ ਸਮਝਣਾ ਏਡ ਹਕੀਰ ਹੈ, ਮੇਰਾ ਦਾਨਿਸ਼ ਜ਼ੇਨ ਬਾਜ਼ਾਰੀ ਨਹੀਂ, ਤੇਰਾ ਇਹ ਆਪਣੇ ਗਲਤ ਜ਼ਮੀਰ। ਹੁਣ ਦੋੜੇ ਦਿੰਦੇ ਸਨ, ਕਿੰਨੇ ਸੋਹਣੀਆਂ ਗੱਲਾਂ ਕਰਦੇ ਸਨ। ਮੈਂ ਇਹੋ ਗੱਲ ਉੱਥੇ ਖੁਰੜਿਆਂ ਵਾਲੇ ਦੱਸ ਬੈਠਾ। ਖੁਰੜਿਆਂ ਵਾਲਿਆਂ ਤੋਂ ਲੈ ਕੇ ਫੈਸਲਾਬਾਦ ਸੀ, ਜਾਂ ਸ਼ੌਕਤ ਕਮਰ ਸੀ ਸਾਡਾ ਹੈੱਡ GCU ਨੇ ਪੰਜਾਬੀ ਦਾ। ਉਹਨੇ ਆਖਿਆ ਤੂੰ ਗਜ਼ਲ ਤੋਂ ਅਗਾਂ ਵਧਾਉਣ ਡਿਆ, ਗਜ਼ਲ ਕਿੱਥੇ ਮੁਕਾਮ ਹੈ, ਅਤੇ ਤੂੰ ਦੋੜੇ ਵਾਲੇ ਇੱਕ ਬੇਨਾਮ ਜਿਹਾ ਸ਼ਹਿਰ, ਗੁਮਨਾਮ ਜਿਹਾ ਸ਼ਹਿਰ ਨੂੰ ਇੰਨਾ ਤੜਾਤਾ। ਉਹ ਮੈਂ ਆਖਿਆ ਯਾਰ ਮੈਨੂੰ ਦੋੜੇ ਦੀ ਸਮਝ ਆਉਂਦੀ ਹੈ। ਇੱਕ ਨਸੀਮ ਬਜ਼ਮੀ ਆ ਗਿਆ ਮੇਰੇ ਕੋਲ, ਆਂਦਾ ਮੈਂ ਤੇਰੇ 270 ਦੋੜੇ ਲਿਖੇ ਨੇ, ਤੂੰ ਦੋੜੇ ਵਾਲੇ ਉੱਤੇ ਲੈ ਗਿਆ। ਮੈਂ ਆਖਿਆ ਮੈਨੂੰ ਇੱਕ ਵੇਖੋ ਨਾ, ਮੈਨੂੰ ਲੱਗੀ ਭੁੱਖ, ਅਤੇ ਮੈਂ ਗੋਭੀ ਦਾ ਫੁੱਲ ਮੈਨੂੰ ਚੰਗਾ ਲੱਗੇਗਾ, ਰੱਜਾਂਗਾ, ਜੇ ਮੈਂ ਰੱਜਾਵਾਂ ਗੁਲਾਬ ਦਾ ਲੱਗੇ। ਹੁਣ ਇੰਨੀ ਸਾਨੂੰ ਆਜ਼ਾਦੀ ਨਹੀਂ ਵੀ ਅਸੀਂ ਦੋੜੇ ਨੂੰ ਲਾਏ। ਗਜ਼ਲ ਆਪਣੀ ਥਾਂ 'ਤੇ ਹੋਏਗੀ ਠੀਕ, ਪਰ ਦੋੜਾ ਜਿਹੜਾ ਚੀਕਾਂ ਕਢਾਉਂਦਾ, ਉਹ ਕਢਾ ਸਕਦਾ ਚੀਕਾਂ? ਮੈਨੂੰ ਜਾ ਕੇ ਹੁਣ ਮੈਂ ਇੱਕ ਅੱਜ ਤੋਂ ਕੋਈ 25-30 ਸਾਲ ਪਹਿਲਾਂ ਇੱਕ ਨਜ਼ੀਰ ਬੰਦਾ ਮੈਂ ਵੇਖਦਾ ਸਾਂ ਵੀ ਉਹ ਨਜ਼ੀਰ ਕਿਹੜਾ, ਉਹਦੀ ਸ਼ਕਲ ਵੇਖਣੀ। ਉਦੋਂ ਕੈਮਰੇ ਤਾਂ ਹੁੰਦੇ ਨਹੀਂ ਸਨ। ਉਹ ਮਿਡ ਰਾਂਝੇ ਦਾ ਕੋਈ ਉੱਥੋਂ ਐਵੇਂ ਮਾਰ ਨਜ਼ੀਰ, ਉਹਦੇ ਸੁਣੇ ਸਨ ਸ਼ੇਰ। ਤੂੰ ਜ਼ਰਾ ਸੁਣਿਆ ਜੇ ਮਾਰ ਨਜ਼ੀਰ ਕੀ ਆਂਦਾ ਬਈ, ਤੇਰੀ ਸਿੱਖ ਦੀ ਛਿੱਕ ਤੂੰ ਟੁੱਟ ਜਾਸਣ, ਮੇਰੇ ਸਾਹ ਦੀਆਂ ਰਸੀਆਂ ਭੁੱਗੀਆਂ, ਉਹ ਜੱਬ ਵਤਨ ਤੇ ਆ ਨਹੀਂ ਦੇ ਅਦਮ ਦੇ ਸ਼ਹਿਰ ਵਿੱਚ ਪੱਖੀ ਵਾਸ ਪੈ ਲੈਂਦੇ ਨਹੀਂ ਝੁਗੀਆਂ, ਤੇ ਹਾਈਆ ਸ਼ੌਕ ਸ਼ਰੀਕ ਦੇ ਸਾਂਗਿਆਂ ਦਾ ਹਾਈ ਨਹੀਂ ਦਿਲ ਦੀਆਂ ਆਸਾਂ ਪੁਗੀਆਂ, ਛੁੱਟ ਗਈ ਇਹ ਚੂਕ ਨਜ਼ੀਰ ਦਾ ਚੰਨ ਪਿਆ ਕਰ ਸਰਦਾਰੀਆਂ ਲੁਗੀਆਂ। ਇਹ ਪਤਾ ਨਹੀਂ, ਮੈਂ ਉਹ ਖੁਰੜੇ ਦੀ ਗੱਲ ਸੁਣਾਈ, ਉਸ ਤੋਂ ਪਹਿਲੋਂ ਦਾ ਸ਼ੇਰ ਮੈਨੂੰ ਆਉਂਦਾ ਉਹਦਾ, ਅਤੇ ਮੈਂ ਉਹਦਾ ਨਜ਼ੀਰ ਪਤਾ ਨਹੀਂ ਕਿਵੇਂ ਦਾ ਬੰਦਾ ਹੋਏਗਾ। ਫਿਰ ਉਹਨੇ ਆਖਿਆ ਸੀ ਜਿਸ ਦੇ ਬਖਤਾਂ 'ਤੇ ਡੁੱਲ ਗਿਆ ਹੈ, ਉਹ ਏਡਾ ਸਾਬੇ ਜਗੀਰ ਕੌਣ ਹੈ, ਜੇ ਕੋਈ ਮੇਰਾ ਦਾ ਜ਼ਿਕਰ ਛੇੜੇ ਤਾਂ ਉਲਟਾ ਪੁੱਛਦਾ ਨਜ਼ੀਰ ਕੌਣ ਹੈ। ਮੈਂ ਕਿਹਾ ਚੱਲ ਨਜ਼ੀਰ ਦਾ ਪਤਾ ਲੱਗੇਗਾ। ਉਹ ਹੁਣ ਆ ਵੀਡੀਓ ਆਈਆਂ ਨੇ ਅਤੇ ਨਜ਼ੀਰ ਨੂੰ ਵੇਖਿਆ ਅਤੇ ਕਲੇਜੇ ਨੂੰ ਠੰਡ ਪਈ। ਲੈ ਨਜ਼ੀਰ ਦਾ ਤੁਸੀਂ ਸੁਣੋ ਇੰਝ ਦੱਸੋ, ਇਹਦੇ ਮੁਕਾਬਲੇ 'ਚ ਹੁਣ ਮੈਂ ਸ਼ੌਕਤ ਕਮਲ ਜੀਂਦਾ ਹੋਵੇ ਨਾ, ਜੇ ਨਸੀਮ ਬਜ਼ਮੀ ਬੈਠਾ, ਮੈਂ ਦੱਸਾਂ ਵੀ ਆਹ ਵੇਖੋ ਉਹਨੇ ਕੀ ਕਮਾਲ ਕਰ ਛੱਡਿਆ। ਜਿਹਨੂੰ ਦੋੜੇ ਦੀ ਸਮਝ ਹੀ ਕੋਈ ਨਹੀਂ, ਉਹ ਐਵੇਂ ਫਿਰ ਇਹ 'ਤੇ ਕਰੀ ਜਾ ਜੀ। ਗਜ਼ਲ ਜਿਹੜੀ ਹੈ, ਗਜ਼ਲ ਵੀ ਆਪਣੀ ਥਾਂ 'ਤੇ ਚੰਗੀ ਹੋਏਗੀ, ਪਰ ਦੋੜੇ ਦਾ ਵੀ ਤਾਂ ਮੁਕਾਮ ਬੜਾ ਉੱਚਾ ਨਾ। ਹੁਣ ਵੇਖਿਆ ਜੀ ਉਹਦਾ, ਅਸੀਂ ਖੁਦਦਾਰ ਅਤੇ ਅਮਨ ਪਸੰਦ ਜਿਹੇ ਲੋਕ ਹੈ,
ਖੁਦਦਾਰ ਤੇ ਅਮਨ ਪਸੰਦ ਜਿਹੇ ਲੋਕ ਹੈ ਸਾਡੇ ਜ਼ਿਹਨ 'ਚ ਕਾਈ ਵਡਿਆਈ ਨਹੀਂ ਕੋਈ ਫਿੱਟ ਕਰੇ ਅਸੀਂ ਚੁੱਪ ਰਹੀਏ ਨਾ 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 ਇਹ ਗੱਲ ਕਾਈ ਨਹੀਂ ਥੱਲੇ ਲੱਗ ਕੇ ਕਿਸੇ ਦੇ ਜੀਵਨ ਵਾਲੀ ਸਾਡੀ ਰੱਬ ਤਾਈਂ ਸੋਚ ਬਣਾਈ ਨਹੀਂ ਸਾਂਗਾ ਭੈੜਿਆਂ ਨਾਲ ਨਜ਼ੀਰ ਨਹੀਂ ਰੱਖਿਆ ਤੇ ਕਦੀ ਚੰਗਿਆਂ ਨਾਲ ਵੰਜਾਈ ਨਹੀਂ ਹੁਣ ਕਿੱਥੇ ਬੰਦਾ ਬੈਠਾ ਉਹਦੀ ਜਾ ਕੇ ਜੋ ਸ਼ੇਰ ਸੁਣਿਆ ਤੇ ਇੰਝ ਤਬੀਤਾਂ ਖੁਸ਼ ਹੋ ਗਈ ਨੇ ਇਸ ਤਰ੍ਹਾਂ ਹੁਣ ਜਿਹੜਾ ਨਾ ਮੈਂ ਤੁਹਾਨੂੰ ਇੱਕ ਨਜ਼ਮ ਹੀ ਸ਼ੌਕਤ ਸੁਣਾਉਣੀ ਹੈ ਕਾਸਮ ਕਾਲੂਆਣਾ ਰਾਹੜ ਸ਼ਹਿਰ ਮਰਾਵੀ ਦਾ ਨਾ ਅਣਝੱਗ ਸ਼ਾਇਰ ਇਨਕਲਾਬੀ ਸ਼ਾਇਰ ਮੈਂ ਉਹਦੇ ਨਜ਼ਮ ਹੀ ਲਿਖੀ ਉੱਤੇ ਕੋਈ ਮੈਨੂੰ ਉਹ ਵਾਕਫ ਨਹੀਂ ਮੈਂ ਇੱਥੇ ਆਣ ਕੇ ਅੱਗੇ ਅਗਲੀ ਵੀਡੀਓ ਦੇ ਵਿੱਚ ਭਰਾਂਗਾ ਹੁਣ ਉਹਦਾ ਜਾ ਕੇ ਇੱਕ ਸ਼ੇਰ ਸੁਣ ਲਓ ਨਾ ਜਦੋਂ ਦੋੜਾ ਸੁਣੀ ਮੈਂ ਨਜ਼ਮ ਦੇ ਵਿੱਚ ਉਹ ਵਜ਼ਨ ਘੱਟ ਹੈ ਆਕਬ ਸਤਿਆਨਵੀ ਜਿੰਨਾ ਨਜ਼ਮ ਦੇ ਵਿੱਚ ਵਜ਼ਨ ਕਿਥੇ ਨਹੀਂ ਪੜਿਆ ਆਕਬ ਸਤਿਆਨਵੀ ਤੇ ਇੰਝ ਜਿਵੇਂ ਮਿਣ ਕੇ ਲਾਈ ਜਾਂਦਾ ਉਸਤਾਦਾਂ ਨਾਲੋਂ ਵੱਧ ਜਿਨ੍ਹਾਂ ਨੂੰ ਉਸਤਾਦ ਸਾਦਾ ਨਾ ਉਹਨਾਂ ਨੂੰ ਮੈਂ ਕਈ ਸਬੂਤ ਮੈਂ ਉਹਦੇ 'ਤੇ ਅੱਜ ਤੋਂ ਜੋ ਛੋਟਾ ਜਿਹਾ ਸੀ ਉਦੋਂ ਰਦੀਫ ਕਾਫੀਆ ਹੀ ਦੱਸਦਾ ਰਿਹਾ ਉਹ ਜਾ ਕੇ ਜ਼ਮਾਨਾ ਸਾਜ਼ੀ ਕੋ ਤੇਥੋਂ ਸਿੱਖੇ ਫਸਾਨਾ ਸਾਜ਼ੀ ਕੋ ਤੇਥੋਂ ਸਿੱਖੇ ਚੁਟਕੀ ਮਾਰਨ ਦੀ ਦੇਰ ਲੈਣਾ ਬਹਾਨਾ ਸਾਜ਼ੀ ਕੋ ਤੇਥੋਂ ਸਿੱਖੇ ਖਤਾਕਾਰ ਕੌਣ ਜੇ ਅੱਖ ਤੇ ਦੱਸਾਂ ਸਜ਼ਾਵਾਰ ਕੌਣ ਜੇ ਅੱਖ ਤੇ ਦੱਸਾਂ ਬਰੀ ਬਜ਼ਮ ਦੇ ਵਿੱਚ ਮੈਂ ਉਂਗਲੀ ਉਠਾ ਕੇ ਮੇਰਾ ਪਿਆਰ ਕੌਣ ਹੈ ਮੈਂ ਅੱਖ ਤੇ ਦੱਸਾਂ ਮੈਂ ਰਦੀਫ ਬੜਾ ਲੰਮਾ ਰਦੀਫ ਕਾਫੀ ਉਹਦੀ ਸ਼ਾਇਰੀ 'ਤੇ ਸਮਝਾਉਂਦਾ ਰਿਹਾ ਤੇ ਜਦੋਂ ਆਪਣੇ ਫਾਇਲੋਂ ਵੇਖੋ ਨਾ ਇੰਝ ਹੁੰਦਾ ਆਪਣੇ ਮੌਕਫ ਤੇ ਮੈਂ ਜਾਣਨਾ ਤੂੰ ਵੀ ਅੜ ਜਾਵਣਾ ਹੈ ਮੈਂ ਵੀ ਅੜ ਜਾਵਣਾ ਮੁੜ ਅਨਾਦ ਦੀ ਖਤਰਨਾਕ ਸੂਲੀ ਉੱਤੇ ਤੂੰ ਵੀ ਚੜ ਜਾਵਣਾ ਮੈਂ ਵੀ ਚੜ ਜਾਵਣਾ ਤੂੰ ਵੀ ਰੱਖ ਹੌਸਲਾ ਮੇਰਾ ਮਗਰੂਰ ਚੰਨ ਮੇਰੇ ਜਜ਼ਬਾਤ ਨੂੰ ਵੀ ਪਗਾਰਾ ਨਾ ਦੇ ਜੇ ਨਫ਼ਰਤ ਦਾ ਹੱਥ ਫਸ਼ਾਂ ਫਟ ਗਿਆ ਤੂੰ ਵੀ ਸੜ ਜਾਵਣਾ ਮੈਂ ਵੀ ਸੜ ਜਾ ਇਹ ਕਦੇ ਨੇ ਹੁਣ ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਦਾ ਜਾਂ ਮੈਨੂੰ ਯਾਦ ਆ ਗਿਆ ਸਾਡੇ ਸਈਦ ਅੱਛਾ ਸਾਡਾ ਨਾ ਸਈਦ ਅਹਿਮਦ ਚਲੋ ਅਗਲੀ ਵੀਡੀਓ ਦੇ ਵਿੱਚ ਭਰ ਲਾਂਗੇ ਸ਼ੌਕਤਾਂ ਦਾ ਲੰਮੀ ਹੋ ਗਈ ਜਦ ਮੈਂ ਸਿਰਫ ਇੱਥੇ ਨਾ ਕਾਸਮ ਕਾਲੂਆਣੇ ਦੀ ਜੋ ਗੱਲ ਨਜ਼ਮ ਪੜ੍ਹਾਂਗਾ ਨਾ ਉਦੋਂ ਦੱਸ ਲਾਂਗਾ ਮੈਂ ਇੱਕ ਸਈਦ ਦਾ ਸਿਰਫ ਸ਼ੌਕਤ ਮੈਂ ਸਿਰਫ 1 ਮਿੰਟ ਲੈਣਾ ਸਈਦ ਸ਼ਾਇਰ ਉਹ ਕਿਤੇ ਪੜ੍ਹਦਾ ਪਿਆ ਗੁਮਨਾਮ ਮੈਨੂੰ ਜੀ ਮੁਸ਼ਾਇਰੇ ਬਾਨੀਏ ਮੁਸ਼ਾਇਰੇ 'ਤੇ ਨਹੀਂ ਸੱਦਿਆ ਪਰ ਆ ਭਾਈ ਰਿਸ਼ਾਦ ਡੈਡੀ ਨੇ ਮੈਨੂੰ ਸੱਦਿਆ ਅਤੇ ਮੈਂ ਐਡਾ ਟਾਈਮ ਹੀ ਨਾ ਲਈ ਸਾਂ 2 ਸ਼ੇਰ ਪੜ੍ਹ ਕੇ ਵਾਂਦਾ ਰਿਹਾ ਸਾਂ ਅਤੇ ਪੜ੍ਹਿਆ ਉਹਨੂੰ ਕੀ ਹੈ ਚੰਗਾ ਹੋਇਆ ਇਹ ਮੈਂ ਹੁਣ ਤੇਜ਼ ਤੇ ਚੰਗਾ ਹੋਇਆ ਇਹ ਗੋਤੇ ਆ ਗਏ ਨਹੀਂ ਹੁਣ ਤਾਰ ਚੜਾਂ ਵਿੱਚ ਵੜ ਸਹੀ ਨਹੀਂ ਵਸ ਨਾਲ ਸਹੀ ਸਪਾਦਿਆਂ ਨੂੰ ਕਿਸੇ ਮੋੜ 'ਤੇ ਖਪੜਿਆ ਲੜ ਸਹੀ ਨਹੀਂ ਅੱਗਾ ਹੱਥ ਕੀਤੇ ਕੰਡੇ ਲੱਗ ਨੂੰ ਗਏ ਮੱਤ ਆਂਦੀ ਹੈ ਮੂੰਹ 'ਤੇ ਥੱਪ ਲੱਗਿਆ ਹੁਣ ਪਗੜੀਆਂ ਬੰਨਣੀਆਂ ਛੱਡਦੇ ਸਹੀ ਜਾਂ ਭੱਜ ਕੇ ਬੇਰ 'ਤੇ ਚੜ੍ਹ ਸਹੀ ਨਹੀਂ ਜੋ ਹੈ ਕੀਰੇ ਬੰਦੇ ਦਾ ਜਗ ਦੇ ਜੀਵਨ ਕਿਹੜਾ ਤਗੜੇ ਰਾਹ 'ਚੋਂ ਹੀ ਦੜਕ ਛੁਡੇਂਦੇ ਨੇ ਉਹ ਪੱਖੂ ਜਾਲ ਹੀ ਫਸਣ 'ਤੇ ਉੱਡ ਨਹੀਂ ਸਕਦੇ ਕਾਏ ਵੇਲੇ ਫੜਕ ਛੁਡੇਂਦੇ ਸੁੱਖ ਚੈਨ ਗਰੀਬ ਦਾ ਸੀਖ ਤੇ ਟਾਂਕੇ ਬੇਕਦਰੇ ਤੜਕ ਛੁਡੇਂਦੇ ਉਹ ਕਹਿੰਦੇ ਮੂੰਹ ਜੰਗਲ ਸ਼ਹੀਦ ਕੀਤੀ ਵੇ ਬੰਦੇ ਬਾਂਹ 'ਤੇ ਰੜਕ ਛੁਡੇਂਦੇ ਨੇ ਅਗਲਾ ਉਹਨੂੰ ਸ਼ੇਰ ਸੁਣਿਆ ਜੇ ਦਿੱਤਾ ਲੱਗਦਿਆਂ ਕਦੇ ਸਲਾਮ ਵੀ ਕੋਈ ਨੂੰ ਉੱਕਣ ਹੋਂਦ ਨਪੀੜ ਛੁਡੇਨਾ ਉਹ ਸਾਡੇ ਵੈਣ ਸਹੀ ਸੁਣੀਂਦੇ ਇਹਨੂੰ ਜਾਂ ਵੱਢ ਦੇ ਕੀੜ ਛੁਡੇਨਾ ਦਮ ਪੜ ਕੇ ਉਹਦੇ ਦੁਸ਼ਮਣਾਂ ਦੀ ਲਾਹ ਸਿਰ ਦੀ ਪੀੜ ਛੁਡੇਨਾ ਸਾਡੇ ਵਾਰੀ ਚੰਗਾ ਆਤਮ ਤਾਈਆਂ ਜੋ ਦਰਵਾਜ਼ੇ ਭੀੜ ਛੜੇਨਾ ਅਤੇ ਇੱਥੇ ਠੀਕ ਆ ਕੁਸ਼ਾਮਤ ਤੋਂ ਉਤਾਰਨਾ ਚਾਹ ਸਾਨੂੰ ਮੋਢੇ ਜਾਂ ਡਾਕਾਂ ਦੀ ਕਾਈ ਲੋੜ ਨਹੀਂ ਸਾਡਾ ਦਿਲ ਧੋਖੇਬਾਜ਼ਾਂ ਤੋਂ ਡਰਿਆ ਵੱਧਾ ਸਾਨੂੰ ਮਿੱਠੀਆਂ ਥਪਾਕਾਂ ਦੀ ਕਾਈ ਲੋੜ ਨਹੀਂ ਨਗਦੋ ਨਗਦੀ ਦਾ ਸੌਦਾ ਮੇਰੇ ਦੋਸਤਾ ਦਿਲ ਦੇ ਬਦਲੇ ਅਥਾਈਂ ਦਿਲ ਵਟੈਨਾ ਤੇ ਆ ਮੈਂ ਸਹੀ ਦੇ ਕੇ ਚੋਰਾਂ ਦਾ ਲੁੱਟਿਆ ਪਿਆ ਮੈਨੂੰ ਉਧਾਰ ਵਾਲੇ ਗਾਹਕਾਂ ਦੀ ਕਾਈ ਲੋੜ ਨਹੀਂ ਮੇਰੇ ਭਰਾਓ ਜ਼ਰਾ ਲੰਮੀ ਹੋ ਗਈ ਆ ਜਿਹੜੀ ਪੜ੍ਹਨ ਲਿਆ ਸੀ ਆ ਵੀਡੀਓ ਅੱਲਾ ਤੁਹਾਨੂੰ ਸੁੱਖ ਦੇਵੇ ਅਜੇ ਦੂਜੀ ਵੀਡੀਓ ਦੇ ਵਿੱਚ ਫਿਰ ਤੁਹਾਡੇ ਮੁਖਾਤਮਾ ਅੱਲਾ ਹਾਫਿਜ਼ ਜਿੱਥੇ ਜਿੱਥੇ ਵੀ ਅੱਲਾ ਤੁਹਾਨੂੰ ਸੁੱਖ ਦੇਵੇ ਅਸਲਾਮ ਵਾਲੇਕੁਮ